यार इज्जत करनी ते इज्जत करानी है सोहनी मैं तेनों कहन दिया तू भी अपने आप दे विच रहना सानू काहदी तू इज्जतां दसदा मैं तेनों जैनवन कहन दिया अपनी बकवास बंद रखनी है 3 वजे आके सानू गल्लां सुणाउंदे हो तो कल कित्थे सी परसों कित्थे सीगा कौन कित्थे सी ओ साडी गल कर तू करन दे तुसी अपनी गल करो उस्ताद जी दे सामने टाइम सिर आना पिया वा टाइम सिर आना वा तू टाइम सिर आके इत्थे पट्ठे ਉਹਨੂੰ ਪੁੱਛ ਜਰਾ मैं भाई फैसल दे नाल आ मैं भाई फैसल दी साइड लैनी वड्डे आ सीनियर आ तू लै गया सी साइड उधर पूरी साइड लै गया सी मैं जेन्युइन गल उस्ताद जी भाई फैसल टाइम दी कदर दा पता ना ना भी गल कर भाई मेरी गल ते लै बस जे उस्ताद जी चवला भाई फैसल कह दी आदत ही चवला मारन दी ਤੇ ਤੁਹਾਡੀਆਂ ਵਿੱਚ ਚਵਲਾ ਮਾਰਨ ਦੀ ਆ ਸਿਆਣੇ ਬਿਆਣੇ ਹੋ ਕੇ ਤੁਸੀਂ ਤੇ ਯਾਨੀ ਕਿ ਉੱਠ ਕੇ ਮਾਰ ਦੇਣੀ ਮੈਂ ਤੈਨੂੰ ਕਹਿਣ ਡਿਆ ਮੈਂ ਸਿਰਫ ਉਸਤਾਦ ਜੀ ਦਾ ਯਾ ਕਰਦਾ ਪਿਆ ਉਸਤਾਦ ਜੀ ਜੋ ਭਾਈ ਫੈਸਲ ਕਹਿਣ ਦੇ ਉਹ ਸੋਹਣੀ ਦਾ ਵੀ ਦੱਸ ਜਰਾ ਸੋਹਣੀ ਦਾ ਗੱਲ ਤਾਂ ਮੇਰੀ ਪੂਰੀ ਲੈ ਲੈ ਯਾਰ ਤੈਨੂੰ ਚਲੋ ਠੀਕ ਮੈਂ ਦੱਸ ਦਿੰਦਾ ਫੈਸਲ ਸਾਹਿਬ ਆਪਣੀਆਂ ਗੱਲਾਂ ਸੁਣਾਈ ਜਾਂਦੇ ਮੈਨੂੰ ਇਹਨੇ ਕਾਲ ਕਰਦੀ ਕਹਿੰਦਾ ਸੋਹਣੀ 1 ਵਜੇ ਪਹੁੰਚਣਾ ਮੈਂ ਤੈਨੂੰ ਆਡੀਓ ਮੈਸੇਜ ਦਿਖਾ ਦਿੰਦਾ ਜੀ ਇਹਨਾਂ ਨੂੰ ਮੈਨੂੰ ਕਹਿੰਦੇ 1 ਵਜੇ ਪੂਰੇ ਪਹੁੰਚਣਾ ਪ੍ਰੋਗਰਾਮ ਸਟਾਰਟ ਕਰਨਾ ਭਾਜੀ ਮੈਂ 12:54 ਤੇ ਆ ਕੇ ਬਾਹਰ ਬਹਿ ਗਿਆ ਮੈਂ ਕਿਹਾ ਯਾਰ ਮੇਰੀ ਵਜ੍ਹਾ ਨਾਲ ਕੋਈ ਵੇਟ ਨਾ ਕੋਈ ਟੈਨਸ਼ਨ ਨਾ ਪਵੇ ਕਿਸੇ ਦਾ ਸਾਰਿਆਂ ਨੂੰ ਵੇਟ ਕਰਨਾ ਪੈਣਾ ਅੱਛਾ ਜੀ 1 ਵਜ ਗਿਆ ਮੈਂ ਦੇਖਾਂ ਮੈਂ ਕਿਹਾ ਹੁਣ ਆਉਂਦੇ 4:30 ਵਜੇ ਆਏ ਜੀ ਦੋਨੇ ਮਿੱਠਾ ਤੇ ਮਿੱਠਾ ਕਿਤੋਂ 11 ਵਜੇ ਮੈਂ ਮੈਨੂੰ ਵੈਸ ਨੇ ਆਪ ਫੋਨ ਕਰਕੇ ਬੁਲਾਇਆ ਵੈਸ ਨੇ ਮੈਸੇਜ ਕੀਤਾ ਰਾਤ ਨੂੰ 11 ਵਜੇ ਆਇਆ ਆ ਕੇ ਸ਼ੋਅ ਕਰਨਾ ਇਹੋ ਝੂਠ ਨਾ ਬੋਲਿਆ ਕਰ 11 ਵਜੇ ਤੂੰ ਆਉਣ ਵਾਲਾ ਖੁਦਾ ਦੇ ਬੰਦੇ ਬੋਲਦੇ ਆ ਨਾ ਗਰਮੀਆਂ 'ਚ ਵੀ ਹੁੱਡ ਪਾਉਂਦੇ ਆ ਜਾਣਦੇ ਉਹ ਤੇ ਜੇ ਗਰਮੀਆਂ ਦੇ ਵਿੱਚ ਹੁੱਡ ਪੈਂਦੀ ਤੇ ਆਵੀ ਤੇ ਗਰਮੀਆਂ ਵਾਲੀ ਸ਼ਰਟ ਪਾਈ ਜਿਹੜੀ ਅੰਦਰ ਠੰਡਕ ਦੇ ਕੂਲਿੰਗ ਚੈੱਕ ਕਰਨ ਵਾਲੇ ਮੈਂ ਭਾਈ ਫੈਸਲ ਦੇ ਨਾਲ ਸਾਈ ਜਿਹੜੀ ਵੀ ਗੱਲ ਕਰਨ ਦੇ ਝੂਠ ਆਏ ਤਾਂ ਦੇਖਿਆ ਇਹਨੂੰ ਲੱਗਾ ਕੁੱਤਾ ਉਸਤਾਦ ਜੀ ਤੁਸੀਂ ਟਾਈਮ ਦਾ ਕਿਹਾ ਕਿ ਸਾਰਿਆਂ ਦੀ ਟਾਈਮਿੰਗ ਨੋਟ ਕਰਨੀ ਹੈ ਸੋਹਣੀ ਨੇ ਰਜਿਸਟਰਡ ਤੇ ਉਹ ਜਿਸ ਦਿਨ ਆਪ ਜਲਦੀ ਆਂਦਾ ਸਾਰਿਆਂ ਦੀ ਨੋਟ ਕਰਦਾ ਜਿਸ ਦਿਨ ਆਪ ਨਹੀਂ ਆਂਦਾ ਤੇ ਕਿਉਂ ਨਹੀਂ ਕਰਦਾ ਤੂੰ ਅਗਲੇ ਦਿਨ ਉਸਤਾਦ ਜੀ ਇਧਰ ਮੇਰੀ ਗੱਲ ਸੁਣੋ ਉਹ ਗੱਲ ਮੇਰੀ 1 ਮਿੰਟ ਉਹ 1 ਮਿੰਟ ਮੇਰੀ ਗੱਲ ਸੁਣੋ ਵੇਖ ਗੱਲਾਂ ਮੰਡੀ ਤੇ ਕੰਮ ਹੈਗਾ ਭਈ ਐਡਾ ਪੈਲਸਨ ਲਾਈ ਉਸਤਾਦ ਜੀ ਜਿਹੜਾ ਇਹ ਕੰਮ ਕਰਦਾ ਆਣ ਕੇ ਇੱਥੇ ਕੋਈ ਕੰਮ ਨਹੀਂ ਹੈਗਾ ਸਾਰੀ ਜਿਹੜੀ ਉੱਥੇ ਬੈਠਾ ਰਹਿੰਦਾ ਤੇ ਸਾਨੂੰ ਆਣ ਕੇ ਸਾਰੀਆਂ ਗੱਲਾਂ ਸੁਣਾਉਂਦਾ ਸਾਡੇ ਨਾਲ ਗੱਲ ਨਹੀਂ ਕਰਨੀ ਮੇਰੀ ਗੱਲ ਸੁਣੋ ਆ ਆਉਂਦਾ ਵਾ ਤੈਨੂੰ ਆਉਂਦੇ ਸ਼ੋਅ ਕਰਨਾ ਜਿਹਦੇ ਕਿ ਮੂੰਹ 'ਚ ਗੂਠਾ ਆ ਉਹਦੇ ਤੁਸੀਂ 3 ਲਫ਼ਜ਼ ਦੇ ਸਾਗਾ ਮਾਪਾ ਕਿਉਂ ਇੱਥੇ ਆ ਕੇ ਰਿਆਜ਼ ਕਰਨਾ ਘਰ ਵਾਸਤੇ ਦੱਸਿਆ ਤੈਨੂੰ ਕੁੜੀਆਂ ਨਾਲ ਫੋਨ ਤੇ ਲੱਗੇ ਰਹਿੰਦੇ ਦੋਵੇਂ ਜਣੇ ਉਸਤਾਦ ਜੀ ਮੇਰੀ ਗੱਲ ਸੁਣੋ ਉਸਤਾਦ ਜੀ 1 ਮਿੰਟ ਕਸਮ ਉਸਤਾਦ ਜੀ ਭਾਜੀ ਮੇਰੀ ਸੁਣੋ ਤੁਸੀਂ 1 ਮਿੰਟ ਉਹ 1 ਮਿੰਟ ਠਹਿਰ ਜਾ 1 ਮਿੰਟ ਠਹਿਰ ਜਾ ਯਾਰ ਕਿ ਤੂੰ ਚੱਲਾਂ ਕਿਤੇ ਬਸ ਕਰ ਯਾਰ ਬਸ ਕਰ ਮੈਂ ਰੋਟੀ ਯਾਰ 1 ਮਿੰਟ ਆ ਝੂਠੀਆਂ ਕਸਮਾਂ ਚੁੱਕਣ ਵਾਲਾ ਕਚਹਿਰੀਆਂ ਆ ਜਿਹੜਾ ਤੈਨੂੰ ਇਹਨੇ ਉਸਤਾਦ ਜੀ ਨਾਲ ਆਵੇ ਵੇ ਤੋਂ ਖਵਾਜੇ ਦਾ ਗਵਾਹ ਜਿਹੜਾ ਗੈਣਾ ਬਣਿਆ ਉਸਤਾਦ ਜੀ ਸ਼ੰਕਰ ਮਹਾਦੇਵਨ ਨਾ ਪੜ ਮੈਨੂੰ ਤੇਰਾ ਸਾਰਾ ਪਤਾ ਵਾ ਜਿਹੜੀ ਤੂੰ ਗੱਲਾਂ ਕਰਨੀ ਆ ਕਿ ਤੂੰ ਹੀ ਚੁਗਲੀਆਂ ਕਰਦਾ ਇੱਥੇ ਸ਼ੋਅ ਦਾ ਤੈਨੂੰ ਕੋਈ ਪਤਾ ਨਹੀਂ ਹੁੰਦਾ ਮੇਰੀ ਗੱਡੀ ਪੈਂਚਰ ਹੋ ਗਈ ਸਭ ਮਾਰ ਹੋ ਗਿਆ ਘਰੋਂ ਲਿਆਉਂਦਾ ਪੈਕਟ 9 ਬਿਸਕੁਟਾਂ ਵਾਲਾ ਜੇਬ 'ਚ ਪਾਇਆ ਹੁੰਦਾ 3 ਬਿਸਕੁਟ ਕੱਢਦਾ ਉੱਥੋਂ ਚਾਹ ਪੀਣੀ ਚੱਲ ਜਾਂਦਾ 6 ਬੇਸ ਸੰਭਾਲ ਲਿਆ ਹੁੰਦਾ ਅੱਧੇ ਘੰਟੇ ਬਾਅਦ ਫੇਰ 3 ਬਿਸਕੁਟ ਕੱਢਦਾ ਉੱਥੋਂ ਚਾਹ ਪੀ ਯਾਨੀ ਕਿ 1 ਪੈਕਟ ਦਾ 3 ਚਾਹਾਂ ਪੀਂਦਾ ਤੇਰੇ ਪੱਲਿਓਂ ਪੀਣਾ ਤੁਸੀਂ ਕੰਮ ਨਹੀਂ ਆਉਂਦਾ ਚਾਹਾਂ ਪੀਣ ਨਹੀਂ ਆਉਂਦੇ ਭਾਈ ਆਪ ਨੂੰ ਧਿਆਨ ਕਰੋ ਮੇਰੇ ਨੂੰ ਵੀ 4 ਵਜੇ ਨੂੰ ਦਫ਼ਤਰ ਪਹੁੰਚਦਾ ਮੇਰੀ ਗੱਲ ਸੁਣ ਦਿਓ ਓਏ ਤੂੰ ਮੈਸੇਜ ਪਹਿਲੇ ਮੇਰੀ ਸੁਣੋ 4 ਉਸਤਾਦ ਜੀ 1 ਮਿੰਟ ਮੇਰੀ ਗੱਲ ਸੁਣੋ ਜੇ ਇਹਨਾਂ ਨੇ ਇਸੇ ਤਰ੍ਹਾਂ ਕਰਨਾ ਨਾ ਤੇ ਸਾਡੇ ਨਾਲ ਤੁਸੀਂ ਇੱਕ ਗੱਲ ਇੱਥੇ ਮੁਕਾ ਕੇ ਜਾਣੀ ਅੱਜ ਜਿਹੜੀ ਇਹਨਾਂ ਨੇ ਇੱਥੇ ਚਾਹ ਪੀਣੀ ਹੈ ਨਾ ਉਹਦੇ ਪੈਸੇ ਇਹ ਦੇਣ ਜਿਹੜੀ ਅਸੀਂ ਪੀਣੀ ਅਸੀਂ ਦੇਣੇ ਓਏ ਅੱਗੇ ਨੂੰ ਮੈਂ ਦੇਣਾ ਵਾ ਮੈਂ ਇਹਨੇ ਨਵਾਂ ਚਾਹਾਂ ਤੇ ਤੁਹਾਡੀਆਂ ਵੀ ਪੈਸੇ ਉਸਤਾਦ ਜੀ ਤੁਸੀਂ ਫਿਰ ਉਹਨਾਂ ਦੀ ਗੱਲ ਸੁਣਨ ਲੱਗਦੇ ਤੇ ਮੈਂ ਬਕਵਾਸ ਕਰਨ ਡਿਆ ਉਸਤਾਦ ਜੀ ਉਹ ਵੇਖੋ ਕਰਦਾ ਹੀ ਬਕਵਾਸ ਹੈ ਤੇ ਮੈਂ ਗੁਰਮੁਖੀ ਦੀ ਗੱਲ ਕਰਨ ਡਿਆ ਮੈਂ ਵੀ ਉਹੀ ਗੱਲ ਕਰਨ ਡਿਆ ਸਾਰੀ ਨਹੀਂ ਤੇ ਜਿਹੜਾ ਦੁਬਾਰੇ ਕੱਲ ਚਵਲ ਮਾਰੀ ਉਹ ਕਿਹੜੀ ਹਰਕਤ ਕਿਹੜੀ ਚਵਲ ਮਾਰੀ ਉਸਤਾਦ ਜੀ ਮੈਂ ਚਵਲ ਕੋਈ ਨਹੀਂ ਮਾਰੀ ਹੈਗੀ ਮੋਟਰਸਾਈਕਲ ਚੋਂ ਤੇਲ ਇਹਨੇ ਕੱਢਿਆ ਬਕਵਾਸ ਇਹ ਕਰਨ ਡਿਆ ਵਾ ਇਹਦਾ ਕੰਮ ਕੀ ਹੈ ਜੀ ਘਰੋਂ ਰੋਟੀ ਜੇਬ 'ਚ ਪਾ ਲਿਆ ਹੁੰਦਾ ਇੱਥੇ ਚਾਹ ਹੀ ਡਬੋ ਖਾਈ ਜਾਂਦਾ ਵੀ ਤੈਨੂੰ ਹਕੀਮ ਨੇ ਦੱਸਿਆ ਤੂੰ ਤਾਂ ਘਰੋਂ ਗੋਭੀ ਲਵਾ ਲਿਆ ਆਲੂ ਲਵਾ ਲਿਆ ਆਵੇ ਭਾਈ ਸੋਣੀ ਇਹ ਤੇ ਉਸਤਾਦ ਜੀ ਹੈ ਹੀ ਝੂਠਾ ਯਕੀਨ ਗੱਡੀ ਤੋਂ ਪਰਫਿਊਮ ਵੀ ਕੱਢੇ ਸੀ ਇਹਨੇ ਤੁਹਾਡੀ ਉਹ 2 ਪਰਫਿਊਮ ਜਿਹੜੇ ਗਾਇਬ ਹੋਏ ਪਰਸੋਂ ਇਹਨੇ ਕੱਢੇ ਸੀ ਨਹੀਂ ਆ ਤਾਂ ਸੱਚਿਆਂ ਦੀ ਝੋਲੀ ਬੈਠੀ ਮੈਂ ਝੂਠਾ ਹੈ ਨਹੀਂ ਸਾਰੇ ਮਾਨਤਾ ਫੜਾਉਂਦੇ ਲੋਕ ਮੇਰੀ ਗੱਲ ਸੁਣੋ ਤੇਰਾ ਆਉਂਦੇ ਦਾ ਸਿਰ ਫੜਿਆ ਜਾਂਦਾ ਯਾਰ ਮੇਰਾ ਸਿਰ ਫੜਿਆ ਗਿਆ ਮੇਰਾ ਬਲੱਡ ਲੋ ਹੋ ਗਿਆ ਮੇਰਾ ਆ ਹੋ ਗਿਆ ਵੀ ਤੇਰਾ ਘਰ ਕੁਝ ਨਹੀਂ ਹੁੰਦਾ ਛੁੱਟੀ ਕਰਾ ਦੇ ਫਿਰ ਠੀਕ ਭਾਈ ਮੇਰੀ ਗੱਲ ਸੁਣੋ ਤੁਸੀਂ ਇਹ ਸਿਰਫ ਨਾ ਐਵੇਂ ਤੁਹਾਨੂੰ ਐਵੇਂ ਪਖਾਉਣ ਦਾ ਆ ਗੱਲ ਹਕੀਕਤ 'ਚ ਇਹ ਆ ਵੀ ਸਿਰਫ ਆਪਣਾ ਟਾਈਮ ਛਪਾਉਣ ਦਾ ਵੀ 1 ਵਜੇ ਦਾ 10 ਕੇ 4 ਵਜੇ ਆਉਂਦੇ ਆ ਗੱਲ ਸਿਰਫ ਆ ਵਾ ਉਸਤਾਦ ਜੀ ਇਹਨੂੰ ਕਹੋ ਹਲਫ ਦੇ ਦੇਵੇ ਅਗਰ ਮੈਂ 4 ਵਜੇ ਨਾ ਆਉਣਾ ਵਾ ਤੁਹਾਡੀਆਂ ਜੁੱਤੀਆਂ ਮੇਰਾ ਸਿਰ ਨਹੀਂ ਤੇਰਾ ਸਿਰ ਤੂੰ ਸਿੱਧੀ ਕਾ ਕਟਨ ਕਰਾਉਣੀ ਆ ਚਵਲ ਹੈਗਾ ਤੂੰ ਚਵਲ ਹੈ ਪੂਰਾ ਚਵਲ ਜਾਂ ਉਹਦੇ ਨਾਲ ਗੱਲ ਨਾ ਕਰ ਤੈਨੂੰ ਹਯਾ ਹੀ ਨਹੀਂ ਹੈਗਾ ਉਸਤਾਦ ਜੀ ਮੇਰੀ ਗੱਲ ਛੋਟੇ ਦਾ ਖਿਆਲ ਨਹੀਂ ਹੈਗਾ ਉਸਤਾਦ ਜੀ ਮੇਰੀ ਗੱਲ ਸੁਣਾ ਉਸਤਾਦ ਜੀ ਬੈਠੇ ਨੇ ਉਸਤਾਦ ਜੀ ਮੇਰੀ ਗੱਲ ਕਰਨੇ ਆ ਬੜਾ ਤੂੰ ਉਸਤਾਦ ਤੇ ਫਰੂਟ ਲਿਆਤਾ ਉਸਤਾਦ ਜੀ ਮੇਰੀ ਗੱਲ ਸੁਣਾ ਪੰਚਾਇਤਾਂ 'ਚ ਗਾਲਾਂ ਖਾਣ ਵਾਲਾ ਉਸਤਾਦ ਜੀ ਆ ਜਿਹੜਾ ਵਾ ਨਾ ਇਹ ਇੱਥੇ ਆਉਂਦਾ ਵਾ ਉਸਤਾਦ ਜੀ ਸਿਰਫ ਔਰ ਸਿਰਫ ਇਹਨੂੰ ਕੰਮ ਕੋਈ ਨਹੀਂ ਹੈਗਾ ਉਹਨੂੰ ਜੁਗਤ ਮਾਰ ਕੰਮ ਇੰਨਾ ਮੈਂ ਜਿਹੜਾ ਕੰਮ ਦੇ ਟਾਈਮ ਜੁਗਤ ਹੋਣੀ ਉਹ ਨਹੀਂ ਆਉਣੀ ਉਸਤਾਦ ਜੀ ਮੇਰੀ ਗੱਲ ਸੁਣੋ ਵੀ ਇਹ ਰਿਆਜ਼ ਨੂੰ ਜਗ੍ਹਾ ਬਣਾਈ ਹੈ ਤੂੰ ਬੜਾ ਰਿਆਜ਼ ਕਰ ਕਰਕੇ ਦਰਮਿਆਨਾ ਕਲਾਮ ਲਈ ਬਣ ਜਾਣਾ ਵਾ ਹਰ ਟਾਈਮ ਇਹਦਾ ਇਹ ਬੰਦ ਕਰਾਉਣਾ ਸਾਡਾ ਮੈਂ ਕਿਹੜੀ ਚੁਗਲੀਆਂ ਕੀਤੇ ਉਸਤਾਦ ਜੀ ਪਹਿਲਾਂ ਮੇਰੀ ਗੱਲ ਸੁਣੋ ਜਿਹੜਾ ਤੁਸੀਂ ਸ਼ੈਂਪੂ ਲਿਆ ਕੇ ਦਿੱਤਾ ਸੀ ਉਹ ਸ਼ੈਂਪੂ ਜਿਹੜਾ ਸੀ ਤੁਸੀਂ ਲੋਕਾਂ ਨੇ ਲਿਆਂਦਾ ਵਾ ਇੱਥੇ ਲਿਆ ਕੇ ਤੇ ਆਪਣੇ ਸਿਰ ਤੇ ਲਿਆ ਲੈ ਤਜਰਬੇ ਕਰਦੇ ਕਰਨਾ ਨਹੀਂ ਯਾਰ ਸਾਡਾ ਹੱਕ ਨਹੀਂ ਬਣਦਾ ਅਸੀਂ ਨਹੀਂ ਕਰ ਸਕਦੇ ਕੋਈ ਗੱਲ ਕਰਨ ਦਿਆ ਉਸਤਾਦ ਜੀ ਤੂੰ ਦੱਸ ਯਾਰ ਜਿਹੜੀ ਗੱਲ ਕੱਲ ਇਹਨੇ ਕੀਤੀ ਯਾਰ ਮੇਰਾ ਮੀਟਰ ਘੁੰਮਣ ਡਿਆ ਦੋਵਾਂ ਵਾਲੀ ਯਾਰ ਡੇ ਚਵਲ ਯਾਰ ਤੁਸੀਂ ਇਹ ਭਾਈ ਆ ਘਮਾਟੂ ਜਿਹਾ ਕਰਦਾ ਕੀ ਆ ਘਰੋਂ ਆਇੰਦਾ ਇੱਥੇ ਲੱਤ ਰੱਖ ਕੇ ਭਾਈ ਜਾਂਦਾ ਸਿਗਰਟਾਂ ਪੀਣੀਆਂ ਸ਼ੁਰੂ ਕਰ ਦਿੰਦਾ ਤੇ ਸਕ੍ਰਿਪਟ ਵੀ ਤਾਂ ਨਾਲ ਲਿਖਦਾ ਵਾ ਕੱਪ 'ਚ ਝਾੜੀ ਜਾਂਦਾ
30 ਗੁੱਲ ਉਹਦੇ ਕੱਪ 'ਚ ਰੱਖਿਆ ਹੁੰਦੇ, ਮੁੜ ਕੇ ਘੁੱਟ ਭਰ ਲਿਆ ਕਰ, ਤੂੰ ਇੰਨਾ ਗੰਦ ਪਾਉਂਦੇ ਇੱਥੇ। ਉਸਤਾਦ ਜੀ ਜਿਹੜੀ ਸ਼ੈ ਬਚਦੀ ਆ ਬਰਫਾਨੀ ਭਾਲੂ ਆਪਣੇ ਘਰ ਚੁੱਕ ਕੇ ਲੈ ਜਾਂਦਾ, ਹਰ ਸ਼ੈ ਆਪਣੇ ਘਰ ਲੈ ਗਿਆ ਵਾ। ਗੱਲ ਉਸਤਾਦ ਜੀ ਚੀਜ਼ਾਂ ਦੀ ਨਹੀਂ ਹੈਗੀ, ਤੁਸੀਂ ਗੱਲ ਕੰਮ ਵਾਲੇ ਪਾਸੇ ਵੀ ਆਓ, ਕੰਮ ਵੀ ਕਰਦਾ ਵਾ ਭਾਜੀ। ਗੱਲ ਕੰਮ ਦੀ ਨਹੀਂ ਹੈਗੀ, ਸਿਰਫ ਟਾਈਮ ਇੱਥੇ ਜ਼ਾਇਆ ਕਰਨ ਆਉਂਦੇ ਔਰ ਕੱਖ ਨਹੀਂ ਕਰਨਾ ਆਉਂਦੇ। ਜਾਣ ਲੱਗੇ ਕਹਿੰਦੇ ਵੀ ਲਓ ਜੀ ਅਸੀਂ ਚੱਲੇ, ਰਾਤ ਪੈ ਗਈ ਹੈ। ਉਸਤਾਦ ਜੀ ਹੁਣ ਮੈਂ ਤੁਹਾਨੂੰ ਵਿਚਲੀ ਗੱਲ ਦੱਸਾਂ, ਜਿਹੜਾ ਬਾਹਰਲੀ ਵੀ ਦੱਸ ਦੇ, ਕੋਈ ਪਿਛਲੀ ਦੱਸੀ ਜਾਂਦਾ। ਉਸਤਾਦ ਜੀ ਕਸਮ ਵਾਲੀ ਗੱਲ ਜੇ ਮੈਂ ਵਾਂ ਰੱਜੇ ਘਰ ਦਾ। ਹਾਂ 8 ਤੋਂ ਦੂਰ ਇਹਦੇ ਘਰ ਜੀ, ਪਿਛਲੀ ਬੈਠਕ 'ਚ 4 ਉਹ ਚਲਾਏ, 4 ਕਰੋਨਾ ਵਾਲੀ ਗਲੀ ਚਲਾਏ। ਠੀਕ ਹੈ, ਤੇ ਇਹ ਕਹਿੰਦਾ ਸ਼ਾਮਾਂ ਚੁੱਕ ਕੇ ਲੈ ਜਾਂਦਾ ਵਾ, ਮੈਨੂੰ ਜ਼ੇਬ ਦਿੰਦਾ ਵਾ। ਤੇਰੇ ਨਿਆਣੇ ਸੁੱਕੀਆਂ ਰੋਟੀਆਂ ਨਾਲ ਪਤੀਸਾ ਖਾ ਖਾ ਵੱਡੇ ਹੋਏ, ਤੈਨੂੰ ਪਤਾ ਇਸ ਗੱਲ ਦਾ? ਯਾਰ ਉਹਦਾ ਆਪਣਾ ਪਰਸਨਲ ਮਾਮਲਾ ਯਾਰ। ਓ ਯਾਰ ਤੇ ਉਸਤਾਦ ਜੀ ਕਹਿੰਦਾ ਤੂੰ ਪਾਪਣਾ ਦਾ ਇਦਾਂ ਦੜਾ ਲੱਗਾ ਇਹਨਾਂ ਦੇ ਬੂਹੇ ਅੱਗੇ, ਵੇਖ ਲੈ ਕਿੱਡੇ ਝੂਠ ਬੋਲਣ ਡਿਆ। ਗੱਲਾਂ ਮੈਂ ਬੱਚੀਆਂ ਨਹੀਂ ਲਾ ਕੇ ਕਰਦਾ। ਮੈਂ ਉਸਤਾਦ ਜੀ ਮੈਨੂੰ ਮਰੀਜ਼ ਬਣਾਤਾ ਵਾ ਇਹਨਾਂ ਸਾਰਿਆਂ ਨੇ ਉਸਤਾਦ। ਤੇ ਇੱਕ ਸ਼ੋਅ 'ਚ ਅਗਰ ਮਰੀਜ਼ ਬਣਾਤਾ ਇਹ 'ਚ ਕਿਹੜਾ ਕੋਈ ਕਿਆਮਤ ਆ ਗਈ? ਉਹਨੂੰ ਕਿਹਾ ਸ਼ੋਅ 'ਚ ਮਰੀਜ਼ ਬਣਨਾ, ਉਹ ਕਹਿੰਦੇ ਮਰੀਜ਼ ਬਣਾਤਾ ਲਾ। ਇਹਦੇ ਘਰ ਭਾਜੀ ਲੱਡੂ ਉਹ ਪਏ, ਮਤਲਬ ਕਿ ਟੈਂਕ 'ਚ ਮਾਰ ਉਹਦੇ ਮੋਰਾ ਹੋਏ ਵੇ ਸਖਤ ਲੱਡੂ ਪਏ ਇਹਦੇ ਘਰ, ਤੇ ਕਹਿੰਦਾ ਮੈਂ ਸੌਖੇ ਕਰਦਾ। ਗੱਲਾਂ 'ਚ ਮਰਾਸਪੁਣਾ ਜੁਗਤਾ, ਠੀਕ ਹੈ ਨਾ, ਕੋਈ ਇਹਨਾਂ ਨੂੰ ਉਸਤਾਦ ਜੀ ਵੱਡੇ ਛੋਟੇ ਦਾ ਨਹੀਂ। ਉਂਝ ਮੈਨੂੰ ਕਹਿੰਦੇ ਜੀ ਵੱਡੇ ਆ ਵੱਡੇ। ਉਸਤਾਦ ਜੀ ਇੱਥੇ ਕੁੱਤਾ ਲਿਆਉਣ ਦਾ ਕੀ ਮਕਸਦ ਆ? ਜਦੋਂ ਆਪ ਜੂ ਆ ਜਾਂਦੇ ਹੋ ਤੁਸੀਂ, ਇੱਥੇ ਕੁੱਤਾ ਲਿਆਂਦਾ ਉਸਤਾਦ ਜੀ, ਇੱਥੇ ਲਿਆ ਕੇ ਕੁੱਤਾ ਸਾਰੇ ਬਿਸਤਰਿਆਂ ਦੇ ਉੱਤੇ ਚੜਾਉਂਦਾ, ਕੁਰਸੀਆਂ ਦੇ ਉੱਤੇ ਚੜਾਉਂਦਾ ਭਾਈ। ਤੂੰ ਬੜਾ ਮੂੰਹ ਦਿਖਾਈ 10,000 ਦੇਤਾ ਵੀ ਤੇਰਾ ਕੁੱਤਾ ਆ ਗਿਆ। ਕੁੱਤਾ ਸੀ ਕਿ ਲਾੜਾ ਸੀ ਵੀ ਮੈਂ 10,000 ਨੂੰ? ਉਹਦਾ ਭਾ ਦਾ ਲਾੜਾ ਹੀ ਆ ਉਹ। ਹਾਂ ਕੁੱਤੇ ਨੂੰ ਪੁੱਤਰਾਂ ਦਾ ਰੱਖਿਆ ਵਾ। ਪੁੱਤਰਾਂ ਤਰ੍ਹਾਂ ਮੇਰੇ ਕੁੱਤੇ ਦੀ ਗੱਲ ਨਹੀਂ। ਤੇ ਪੁੱਤਰਾਂ ਨੂੰ ਕਿਉਂ ਕੁੱਤਿਆਂ ਤਰ੍ਹਾਂ ਰੱਖਿਆ ਫਿਰ? ਉਸਤਾਦ ਜੀ ਅੱਜ ਤੋਂ ਬਾਅਦ ਇਹ ਕੁੱਤਾ ਨਾ ਲਿਆਵੇ, ਮੈਂ ਤੁਹਾਨੂੰ ਦੱਸ ਦਿੱਤਾ ਜੇ ਇੱਥੇ ਕੁੱਤਾ ਲਿਆਂਦਾ ਵਾ, ਅਸੀਂ ਕਿਚਨ 'ਚ ਵੜੀ ਦਾ ਤੇ ਅੱਗੇ ਕੁੱਤਾ ਬੈਠਾ ਹੁੰਦਾ ਵਾ। ਮੈਨੂੰ ਦੱਸੋ ਵੀ ਕੁੱਤੇ ਦਾ ਉੱਥੇ ਕੀ ਕੰਮ ਆ? ਕੁੱਤਾ ਇੱਥੇ ਲੈ ਆਂਦਾ ਜੀ, ਮੈਂ ਵਾਸ਼ਰੂਮ 'ਚ ਕਹਿੰਦਾ ਅੱਗੇ ਕੁੱਤਾ, ਮੈਂ ਬੂਹਾ ਖੋਲ ਕੇ ਗਿਆ, ਮੈਂ ਕਿਹਾ ਸੌਰੀ। ਇਹਨੂੰ ਇਹ ਨਹੀਂ ਹਜਾ ਆਉਂਦਾ ਵੀ ਅਸੀਂ ਤੇ ਹਾਂ ਕੀ ਕੁੱਤੇ ਦੇ ਖਿਲਾਫ ਗੱਲ ਨਹੀਂ ਕਰਨੀ। ਜਿੱਥੇ ਭਾਈ ਸਹੀ ਕਹਿਣ ਡਿਆ ਭਰਾਵਾ, ਜਾਨ ਤੇ ਮਾਫੀ ਦੇ ਸਾਈ ਕੁੱਤਾ ਲਿਆ ਕੇ ਕਹੂਗਾ ਐ ਮਿੱਠਾ ਵਾ, ਇਦਾਂ ਜਿਵੇਂ ਅੰਡਰਟੇਕਰ ਨਹੀਂ ਆ ਗਏ ਸਾਡੇ ਕੋਲ ਐ ਵਾ ਆ। ਇੱਕ ਮਿੰਟ ਠਹਿਰ ਜਾ ਉਸਤਾਦ ਜੀ ਮੇਰੀ ਉਹ ਯਾਰ ਇੱਕ ਮਿੰਟ ਠਹਿਰ ਜਾਓ ਯਾਰ, ਐਡੀ ਕਿਹੜੀ ਗੱਲ ਵਾ ਭਰਾਵਾ? ਜਿੱਥੇ ਮੈਂ ਜਾਣਾ ਵਾ ਉੱਥੇ ਉਹਨੇ ਵੀ ਜਾਣਾ ਵਾ। ਜੇ ਤੁਹਾਨੂੰ ਇਤਰਾਜ਼ ਆ ਨਾ ਤੁਸੀਂ ਥੱਲੇ ਹੀ ਰਿਹਾ ਕਰੋ। ਠੀਕ ਆ ਸਰ, ਇਹਨੂੰ ਵੀ ਜਵਾਬ ਦੇ। ਠੀਕ ਹੈ ਨਾ, ਜਵਾਬ ਸਹੀ ਗੱਲ ਹੈ ਭਾਈ, ਮੇਰੇ ਬੱਚਿਆਂ ਤਰ੍ਹਾਂ ਵਾ, ਮੈਂ ਉਹਦੇ ਲਈ ਕੋਈ ਪਰਦਾ ਪੁਰਦਾ ਨਹੀਂ। ਉਸਤਾਦ ਜੀ ਇਹ ਤਾਂ ਰੋਟੀ ਨਹੀਂ ਖਾਣੀ ਚਾਹੀਦੀ, ਕੁੱਤੇ ਦੇ ਮੂੰਹ ਦੇ ਵਿੱਚੋਂ ਟਾਫੀਆਂ ਕੱਢ ਕੱਢ ਆਪ ਖਾਣ ਡਿਆ ਹੁੰਦਾ। ਉਸਤਾਦ ਜੀ ਇਹੋ ਜਿਹਾ ਬੰਦਾ ਵਾ। ਉਸ ਜੇ ਤਾਂ ਦੰਦ ਹੈ ਨਹੀਂ, ਕੁੱਤੇ ਨੂੰ ਕਹਿੰਦਾ ਚਿੱਥ ਕੇ ਦੇ ਦੇ ਮੈਨੂੰ, ਉਹ ਤਾਂ ਕਰਕੇ ਖਾ ਲੈਂਦਾ ਵਾ। ਯਾਰ ਜੇ ਉਹਨੇ ਇੱਕ ਵਾਰੀ ਲਿਆ ਤੁਸੀਂ ਤਾਂ ਪਿੱਛੇ ਪੈ ਗਏ। ਤਾਂ ਕਿਉਂ ਕੀਤਾ ਵਾ? ਨਾ ਕਰਿਆ ਕਰ ਮਿੱਟੇ। ਤੇ ਤੂੰ ਜਾ ਕੇ ਕੁੱਤਾ ਲੈ ਕੇ ਨਹੀਂ ਆ, ਤੇਰੀ ਸੈਰ ਲੈ ਕੇ ਆ। ਡੇਲੀ ਲੈ ਕੇ ਆਵਾਂਗਾ, ਤੇਰੀ ਮੈਂ ਸੈਰ ਲਵਾਂ ਤਾਂ ਡੇਲੀ ਲੈ ਕੇ ਆਵਾਂਗਾ ਮੈਂ। ਲੈ ਕੇ ਆ ਫਿਰ ਦੇਖਦਾ ਤੂੰ ਕਿੱਦਾਂ ਵੜਦਾ। ਤੇਰੇ ਤਾਂ ਉਹਦਾ ਦਫ਼ਤਰ ਆ ਹੈ ਤੂੰ ਤੁਸੀਂ ਦੱਸੋ ਇਹਨਾਂ ਨੂੰ, ਜੇ ਕੁੱਤਾ ਲਿਆਉਣਾ ਵਾ, ਕੁੱਤੇ ਦਾ ਲਿਆਉਣਾ ਤੇ ਇੱਥੇ ਨਾ ਵੜੀ। ਮਤਲਬ ਲੈ ਕੇ ਆਵਾਂਗਾ ਯਾਰ, ਲੈ ਕੇ ਆ ਉੱਥੇ ਬਾਹਰ ਲੈ ਕੇ ਆ, ਹੁਣੇ ਲੈ ਕੇ ਆ। ਲਾ ਤੁਸੀਂ ਆਣਾ ਓਏ ਬੇਟਾ ਹੈਪੀ, ਓਏ ਏਡਾ ਨਾ ਹੈਪੀ ਲਾ ਤੈਨੂੰ। ਤੂੰ ਆਪਣਾ ਵੀ ਮੁੰਡਾ ਲਿਆ ਯਾਰ, ਕੱਲ ਤੋਂ ਤੁਸੀਂ ਸਾਰੇ ਲਿਆਓ। ਤੈਨੂੰ ਲਿਆਉਂਦਾ ਨਹੀਂ ਮੈਂ ਡੇਲੀ ਆਪਣਾ ਮੁੰਡਾ ਲਿਆ। ਅੱਛਾ ਤੂੰ ਕੋਈ ਨਾ ਕੁੱਤਾ ਲੈ ਵੀ ਤੂੰ ਤੇਰੇ ਖਾਨਦਾਨ ਨਾਲੋਂ ਕੁੱਤਾ ਮਹਿੰਗਾ ਹੀ ਮੇਰਾ। ਉਹ ਬੱਸ ਕਰਦੇ, ਤੇਰਾ ਕੁੱਤਾ 10 ਕਰੋੜ ਦਾ ਵੱਡਾ, ਤੂੰ ਕੁੱਤਾ ਲਈ ਫਿਰਦਾ। ਭਾਜੀ ਨੂੰ ਤੁਸੀਂ ਆਪ ਸਮਝਾ ਲਓ, ਤੋਂ ਕੁੱਤਾ ਲੈ ਕੇ ਨਾ ਬੜੇ ਇੱਥੇ। ਯਾਰ ਭਾਈ ਫੈਸਲ ਤੂੰ ਹਾਈਪਰ ਨਾ ਹੋ ਯਾਰ, ਮੈਂ ਵੜਨਾ ਵਾ ਯਾਰ ਬਸ। ਫਿਰ ਫੜ ਜਾ ਬੱਜਾ ਵੜ ਜਾ। ਉਸਤਾਦ ਜੀ ਹੁਣ ਤੁਸੀਂ ਗੱਲ ਨਿਬੇੜਨੀ ਆ ਕਿ ਨਹੀਂ? ਤੁਸੀਂ ਆ ਤੁਹਾਡੇ ਤੇ ਗੱਲ ਛੁੱਟੀ ਹੁਣ। ਓ ਯਾਰ ਮੇਰੀ ਸੁਣ ਗੱਲ ਸਾਰੀ, ਹੁਣ ਅਸੀਂ ਵੀ ਉਹਨਾਂ ਨੂੰ ਸੁੱਟਣ ਡਿਆ, ਤੂੰ ਆਪਣੇ ਦਾ ਨਾ ਕਰ ਉਹਨਾਂ ਨੂੰ। ਭਾਜੀ ਗੱਲ ਤੁਹਾਡੇ ਤੱਕ ਕੱਲ੍ਹ ਨੂੰ ਵੀ ਪਹੁੰਚਣੀ ਹੈ, ਮੈਂ ਹੁਣੇ ਕਹਤਾ ਗਾਂ ਤੋਂ ਫੈਸਲ ਸਾਹਿਬ ਇੱਥੇ ਕੁੱਤਾ ਲੈ ਕੇ ਨਾ ਵੜ। ਉਹ ਬੈਠਾ ਹੀ, ਉਹਨੂੰ ਲਾ ਹੱਥ ਲਾ ਜੇ ਪਿਓ। ਓਏ ਉਹਨੂੰ ਜਿੰਨਾ ਗੰਦਾ ਉਹਨੂੰ ਕਿਹਨੇ ਹੱਥ ਲਾਉਣਾ? ਉਸਤਾਦ ਜੀ ਕੱਲ ਕੁੱਤਾ ਇਹਨੇ ਲਿਆਂਦਾ, ਉਹ ਜਿਹੜਾ ਬਾਹਰ ਕੂੜਾ ਨਹੀਂ ਸੀ ਰੱਖੀਦਾ, ਉਹ ਕੂੜੇ ਦੇ ਵਿੱਚ ਵੜ ਕੇ ਕੁੱਤਾ ਇਹਨੇ ਕੂੜਾ ਫੋਲਣ ਡਿਆ ਸਾ। ਉਸਤਾਦ ਜੀ ਮੇਰੀ ਸੁਣ ਗੱਲ, ਕੁੱਤਾ ਉਹਨੇ ਕੂੜਾ ਹੀ ਫੋਲਦਾ, ਹੁਣ ਉਹ ਡਰਾਈ ਫਰੂਟ ਲੈ ਦੇਵੇ, ਮੂੰਗਫਲੀ ਕੱਢੀ ਜਾਵੇ, ਬੈਠਾ ਬੈਠਾ ਚਲਗੋਲੇ। ਉਸਤਾਦ ਜੀ ਤੁਸੀਂ ਲੈਵਲ ਤੇ ਚੈੱਕ ਕਰੋ, ਕੁੱਤੇ ਦਾ ਕੁੱਤਾ ਵਾ ਅਸਲ ਦੇ ਵਿੱਚ। ਅਸਲ ਕੁੱਤਾ ਲੈਵਲ ਕੀ ਚੈੱਕ ਕਰੋ? ਕੁੱਤਾ ਕਿ ਬਿਲੀਅਨ ਦਾ ਲੈਵਲ ਚੈੱਕ ਕਰਨਾ? ਕੀ ਚੈੱਕ ਕਰਨਾ? ਉਹ ਮਾਲਾ ਮਸਕੀਨ ਚ ਲੈ ਗਿਆ, ਕਿਹੜਾ ਰੌਲਾ? ਕੁੱਤੇ ਦੀ ਘੜੀ ਡੇਗ ਪਈ ਸੀ, ਕੂੜਾ ਫੋਲਣ ਡਿਆ ਸੀ ਵਿੱਚ। ਬਾਰ-ਬਾਰ ਕੁੱਤਾ ਕਹੀ ਜਾ ਰਿਹਾ ਯਾਰ। ਉਹ ਤੈਨੂੰ ਨਹੀਂ ਕਿਹਾ। ਓ ਯਾਰ ਚਾਲ ਹੋਗਾ ਜੇ ਕਿਤੋਂ ਲਿਆਊਗਾ? ਤੁਹਾਡੇ ਤੇ ਮਾਨ ਕਰਕੇ ਕੁੱਤਾ ਇੱਕ ਵਾਰੀ ਲੈ ਗਿਆ ਨਾ, ਅੱਗੇ ਤੋਂ ਨਹੀਂ ਲਿਆਉਂਦਾ ਉਹ। ਉਸਤਾਦ ਜੀ ਕੁੱਤਾ ਦੇ ਵੇਖ ਲੋ ਚਾਹ ਲਿਮਗਾਉਂਦਾ ਵਾ, ਨਾਲ ਕੁੱਤੇ ਦੀ ਪੂਛਲ ਢੇ ਐ ਚੂਸਦਾ ਵਾ। ਇਹ ਵੇਖੋ ਇਹਦੀਆਂ ਹਰਕਤਾਂ ਤੇ ਚੈੱਕ ਕਰੋ। ਉਹਦਾ ਆਪਣਾ ਕੁੱਤਾ ਜੋ ਮਰਜ਼ੀ ਕਰੇ ਯਾਰ, ਤੁਹਾਨੂੰ ਕੋਈ ਤਕਲੀਫ ਆ? ਪੂਜਾ ਭੋਰਾ ਪੇਸਟ ਲਾ ਲਿਆ ਕਰਦੇ, ਦੰਦ ਵੀ ਸੈੱਟ ਹੋ ਜਾਣ। ਏਡਾ ਲਾਡ ਕਰਦਾ ਕੁੱਤੇ ਨਾਲ ਤੂੰ। ਕੁੱਤੇ ਨੂੰ ਵੇਸਕੋਟ ਪਾਈ ਉਸਤਾਦ ਜੀ, ਵੇਖੋ ਕੁੱਤਾ ਵਾ ਕਿ ਐਮਪੀਏ ਵਾ ਵੀ ਤੂੰ ਇੱਥੇ ਲਿਆ ਕੇ ਸਾਨੂੰ ਵਿਖਾਉਣਾ ਵਾ। ਇਹ ਕੁੱਤੇ ਨੇ ਇੰਨਾ ਲਾਡ ਕਰਦਾ, ਮੈਨੂੰ ਲੱਗਦਾ ਨੇ ਆਪਣੇ ਮੁੰਡੇ ਦੇ ਵਿਆਹ ਤੇ ਕੁੱਤੇ ਦੀ ਮਿਲਣੀ ਕਰਾ ਦੇਣੀ ਹੈ ਕਿਸੇ। ਹਾਂ ਤੇ ਹੋਰ ਭਾਜੀ ਤੁਸੀਂ ਗੱਲ ਨੂੰ ਸਮਝੋ ਮੇਰੀ ਨੂੰ, ਇਹ ਗਾਂ ਤੋਂ ਕੁੱਤਾ ਲੈ ਕੇ ਨਾ ਆਵੇ ਇੱਥੇ। ਉਹਨੇ ਮੁੰਡਾ ਕਹੀ ਨਾ ਕੁੱਤੇ ਨੂੰ ਦਿਲ ਕਰੇ ਆਪਣੇ ਮੁੰਡੇ ਦੇ ਵਿਆਹ ਤੇ ਕੁੱਤਾ ਸਰਵਾਲਾ ਕਰ ਲਵੇ। ਸਰਵਾਲਾ ਐ ਫਿਰਦਾ। ਉਸਤਾਦ ਜੀ ਤੁਸੀਂ ਪਿੱਛੇ ਹੋ ਜਾਓ ਇੱਕ ਮਿੰਟ। ਪਿੱਛੇ ਬਾਜੀ ਮਾਰਨ ਲੱਗਾ? ਨਹੀਂ ਇੱਕ ਮਿੰਟ, ਇਹ ਗੱਲ ਜਿਹੜੀ ਨਾ ਇੱਥੇ ਨਿਬੜਨੀ ਅੱਜ ਮੈਂ ਫੈਸਲ ਸਾਹਿਬ ਜਾਣ ਨਹੀਂ ਦੇਣਾ, ਤੁਹਾਨੂੰ ਦੱਸਦਾ। ਉਸਤਾਦ ਜੀ ਆਏ, ਉਸਤਾਦ ਜੀ ਤੁਸੀਂ ਗੱਲ ਕਰਦੇ ਕਿਉਂ ਨਹੀਂ? ਫਰੀਦ ਤੂੰ ਤੇ ਹੈ ਸਾਨ ਖਰਾਮੋਸ਼। ਉਸਤਾਦ ਜੀ ਇੱਥੇ ਕੁੱਤਾ ਵੀ ਆਣਾ ਜੀ, ਠੀਕ ਹੈ ਨਾ? ਜਿੰਨੂੰ ਇਤਰਾਜ਼ ਨਾ ਕੁੱਤੇ ਦਾ ਉਹ ਮੈਨੂੰ ਨਾ ਬੁਲਾਵੇ, ਠੀਕ ਹੈ? ਉਸਤਾਦ ਜੀ ਕੁੱਤਾ ਇੱਥੇ ਮੇਰੀ ਔਲਾਦ ਨਾਲ ਤਰ੍ਹਾਂ ਮੈਨੂੰ ਬੱਚੀਆਂ ਤਰ੍ਹਾਂ ਮੈਂ ਤੈਨੂੰ ਕਹਿਣ ਡਿਆ ਵਾਂ। ਮੇਰੇ ਨਾਲ ਉਹ ਪੈਂਦਾ ਹੀ, ਖਾਂਦੇ ਪੀਂਦੇ ਸੀ ਇਕੱਠੇ ਆ। ਮੈਂ ਤੈਨੂੰ ਕਹਿਣ ਡਿਆ, ਜਿੰਨੇ ਮੇਰੇ ਕੁੱਤੇ ਦੇ ਮਤਲਬ ਗੱਲ ਕੀਤੀ ਮੈਂ ਉਹਨੂੰ ਚੀਰ ਪਾੜ ਦੇਣਾ ਵਾ।
ਇੱਕ ਅੱਧਾ ਬੰਦਾ ਇੱਥੋਂ ਜਾਂਦਾ ਰਹਿਣਾ ਵਾ ਮੇਰੇ ਹੱਥ 'ਚ ਅੱਗੇ ਕਤਲ ਲਿਖਿਆ ਵਾ ਮੈਂ ਇਸ ਗੱਲ ਤੋਂ ਡਰਨਾ ਕੋਈ ਬੰਦਾ ਨਾ ਮਰ ਜੇ ਮੇਰੇ ਕੋਲ। ਉਸਤਾਦ ਜੀ ਇਹਦੇ ਘਰ ਮਹੀਨੇ 'ਚ ਇੰਨਾ ਗੋਸ਼ਤ ਨਹੀਂ ਪੱਕਦਾ ਜਿੰਨਾ ਕੁੱਤਾ ਮੇਰਾ ਗੋਸ਼ਤ ਖਾਂਦਾ। ਬਸ ਕਰ ਜਾ, ਮੰਡੀਆਂ ਕੱਟੇ ਆਲੂ ਲੱਭਦਾ ਫਿਰਦਾ ਹੁੰਨਾ ਤੂੰ ਤੇ ਤੇਰੇ ਘਰ ਸਾਈਕਲ ਬੰਦਾ ਟੇਢਾ ਕਰਕੇ ਨਵਾਉਂਦਾ ਏਡਾ ਮਾੜਾ ਬੂਹਾ ਤੇਰਾ 3 ਕਿਲੋ ਗੋਸ਼ਤ। ਮਾਫੀ ਦੇ ਦੇ, ਸਾਰੇ ਰੋਜ਼ੇ ਦਾਗੀ ਫਰੂਟ ਨਾ ਖੋਲੇ ਆ ਤੂੰ ਸਾਨੂੰ ਗੱਲਾਂ ਸੁਣਾਉਣੇ ਵੀ ਕੁੱਤਾ ਮੇਰਾ ਆਏ ਪਤਾ ਕੀ ਚਾਟ ਉਹਨਾਂ ਦੀ ਬਣਦੀ ਆ। ਚਾਟ ਕਾਦੀ ਬਣਦੀ? ਤੇਰਾ ਬੱਚਾ ਸਕੂਲੇ ਚਾਟ ਖਾ ਖਾ ਕੇ ਵੱਡਾ ਹੋਇਆ ਵਾ, ਤੂੰ ਗੱਲਾਂ ਸੁਣਾਉਣੇ 3 ਕਿਲੋ ਗੋਸ਼ਤ। ਇਹ ਤਾਂ ਪਰੌਣੇ ਆਏ ਨੇ ਉਹਨਾਂ ਕੋ ਪੈਸੇ ਲੈ ਕੇ ਪਾਈਆ ਗੋਸ਼ਤ ਪਕਾਉਂਦਾ। ਮੁਫਲਸੀ ਦਾ ਇਹ ਆਲਮ ਘਰ ਪਰਾਉਣਾ ਇਹ ਬੂਆ ਚੁੱਕ ਕੇ ਬੂਆ ਤੇ ਇੰਜ ਪਰਾਉਣਾ ਲੰਘਦਾ ਵਾ ਤੈਨੂੰ ਪਤਾ ਵਾ। ਪ੍ਰਾਹੁਣਾ ਦੇ ਘਰ ਆਉਂਦਾ ਨਹੀਂ, ਪ੍ਰਾਹੁਣਾ ਆਪਣੀ ਲੈ ਕੇ ਉਹਨੇ ਭੱਲੇ ਪਕੌੜੀ ਲੈ ਮੈਨੂੰ ਬਣਾ ਕੇ ਦਿਓ, ਮੈਂ ਰੋਟੀ ਖਾ ਕੇ ਤੁਹਾਡੇ ਕੋਲੋਂ ਕੰਮ ਤੇ ਜਾਵਾਂ। ਉਸਤਾਦ ਜੀ ਗੱਲ ਸੁਣੋ ਮੇਰੀ, ਇਹਦੇ ਘਰ ਪਰੌਣੇ ਆ ਗਏ ਕਾਰ ਤੇ, ਇਹ ਕੰਧ ਢਵਾ ਕੇ ਕਾਰ ਅੰਦਰ ਲਾਈ ਇਹਨੇ ਅੰਦਰ। ਉਸਤਾਦ ਜੀ ਤੁਸੀਂ ਮੈਨੂੰ ਦੱਸੋ ਕੁੱਤੇ ਦੀ ਜਾਂ ਤੇ ਇੱਥੇ ਜਗ੍ਹਾ ਰੱਖਣੀ ਆ ਜਾਂ ਬੰਦਿਆਂ ਦੀ ਰੱਖਣੀ? ਇੱਕ ਗੱਲ ਨਿਬੇੜ ਦਿਓ। ਉਸਤਾਦ ਜੀ ਮੁਫਲਸੀ ਦੀ ਗੱਲ ਕਰ ਰਿਹਾ ਠੀਕ ਹੈ ਨਾ। ਹੁਣ ਜਿੱਦਾਂ ਮਰਜ਼ੀ ਬੰਦਾ ਗਰੀਬ ਹੋਵੇ, ਔਲਾਦ ਤਾਂ ਨਹੀਂ ਨਾ ਭੁੱਖੀ ਰੱਖੀ ਜਾਂਦੀ, ਤੇ ਮੈਂ ਉਹਨੂੰ ਮਾਰਾ ਰੱਖਿਆ ਹੋਏਗਾ। ਓਏ ਉਹਨੇ ਤੈਨੂੰ ਰੱਖਿਆ ਹੋਇਆ ਵਾ। ਤੂੰ ਤਾਂ ਕੁੱਤੇ ਦਾ ਵੀ ਗੋਸ਼ਤ ਖਾਈ ਨਾ ਉੱਤੇ ਨਮਕ ਪਾ ਕੇ। ਉਸਤਾਦ ਜੀ ਕੁੱਤਾ ਨਾ ਕੋਈ ਕੰਮਕਾਰ ਕਰਦਾ, ਉਹ ਸਿਰਫ ਬੋਤਲਾਂ ਦੇ ਢੱਕਣ ਲਿਆ ਕੇ ਚੁੱਕ ਕੇ ਇਹਨੂੰ ਦਿੰਦਾ ਤੇ ਵੇਚ ਕੇ ਤੇ ਰੋਟੀ ਪਖਵਾਉਂਦਾ ਉਹਨੂੰ। ਮੁਰਾਸਪੁਣਾ ਇੰਜ ਹੁੰਦਾ ਭਲਾ? ਇਮਾਨਦਾਰ ਨਾਲ ਦੱਸਣਾ ਇੰਜ ਹੁੰਦਾ? ਕੁੱਤਾ ਭਲਾ ਚੁਗਦਾ ਤੇ ਹੋਰ ਕੀ ਕਰਦਾ ਕੁੱਤਾ? ਕੁੱਤਾ ਕੰਪਿਊਟਰ ਤੇ ਬੈਂਦਾ ਵਾ। ਹੋਰ ਭਾਜੀ ਕੁੱਤਾ ਨੇ ਭੁੱਖਾ ਰੱਖਿਆ ਹੋਇਆ, ਕੁੱਤੇ ਨੇ ਆਪਣੀ ਸੰਗਲੀ ਗਿਰਵੀ ਰੱਖ ਕੇ ਉੱਥੇ ਯਕੀਨ ਕਰੋ ਇੱਕ ਦਿਨ 7 ਅਪ ਪੀ ਲੋ ਤੇ ਗੈਸ ਹੋਇਆ ਸੀ। ਉਹ ਭਰਾ ਸੰਗਲੀ ਸੁੰਗਲੀ ਨਹੀਂ ਲੀਸ਼ ਪਾਈ ਆ ਉਹਨੂੰ। ਮੈਂ ਸਹੀ ਗੱਲ ਦੱਸਣ ਲੱਗਾ, ਕਹਿੰਦਾ ਨਾ ਮੈਂ ਕੁੱਤੇ ਨੂੰ ਗੋਸ਼ਤ ਪਾਉਂਦਾ, ਗੋਸ਼ਤ ਕੋਈ ਨਹੀਂ ਪਾਉਂਦਾ। ਉਹ ਜਿਹੜੀ ਬੱਚਿਆਂ ਨੂੰ ਦੰਦ ਕੱਢਣ ਵਾਸਤੇ ਜਲੇਬੀ ਨਹੀਂ ਲੈ ਕੇ ਦੇ ਐ ਮਾਰਨ ਵਾਲੀ, ਉਹ ਲੈ ਕੇ ਦਿੱਤੀ ਕੁੱਤੇ ਨੂੰ, ਸਿਰ ਉਹਦੇ ਤੇ ਗੁਜ਼ਾਰਾ ਕਰਦਾ ਉਹ। ਉਸਤਾਦ ਜੀ ਉਹਦੀ ਲੀਸ਼ ਮੈਨੂੰ ਆਈ ਹੈ। ਓਏ ਉਹਦੇ ਪਿੰਡੇ ਤੇ ਲੀਸ਼ ਪਈ ਆ ਮਾਰ ਕੇ ਜਿਹੜੀ ਤੂੰ ਉਹਨੂੰ ਡੇਲੀ ਮਾਰਨਾ ਵਾ। ਉਸਤਾਦ ਜੀ ਕਦੀ ਕੁੱਤੇ ਨੂੰ ਚਿੱਚੜ ਚਿਮੜਦੇ ਦੇਖੇ ਤੇ ਕੁੱਤੇ ਨੂੰ ਚਿੱਚੜ ਚਿਮੜੇ ਹੋਏ ਉਸਤਾਦ ਜੀ। ਭਾਈ ਇਹਦੀ ਵੱਖੀ ਨਾਲ ਹੱਡੀਆਂ ਇੰਜ ਬਾਹਰ ਆਈਆਂ ਵੀ ਤਾਂ ਠੱਪਾ ਲਵਾਇਆ ਉਹਦੇ। ਤੁਸੀਂ ਕਦੀ ਜਰਮਨ ਸ਼ੈਫਰਡ ਤੇ ਮੱਖੀ ਪੈਂਦੀ ਦੇਖੀ ਆ? ਇਹਦੇ ਜਰਮਨ ਸ਼ੈਫਰਡ ਉਹ ਮੱਖੀ ਪੈਂਦੀ ਤੁਹਾਨੂੰ ਦੇਖਣ ਦੀ ਗੱਲ ਹੁੰਦੀ। ਭੁੱਖਾ ਰਿਹਾ ਕੁੱਤਾ ਨਸਵਾਰ ਰੱਖਣ ਲੱਗ ਪਿਆ ਉਸਤਾਦ ਜੀ, ਇਹ ਹਾਲਤ ਹੋ ਗਈ ਉਹਦੀ। ਭਾਜੀ ਏਡਾ ਮਾੜਾ ਕੁੱਤਾ ਇਹਦਾ, ਗਲੀ 'ਚ ਸਬਜ਼ੀ ਵਾਲਾ ਜਾਂਦਾ ਹੋਵੇ ਤੇ ਕੁੱਤੇ ਦਾ ਧੜਾ ਕਰ ਲੈਂਦਾ, ਏਡਾ ਕੁ ਕੁੱਤਾ ਰਹਿ ਗਿਆ ਇਹਦਾ। ਉਸਤਾਦ ਜੀ ਇਹ ਤੇ ਕੁਛ ਵੀ ਨਹੀਂ ਦੱਸਣਾ, ਜਿਹੜਾ ਇਹਦਾ ਮਾੜਾ ਕੁੱਤਾ ਨੇ ਕੁੱਤੇ ਦਾ ਛੱਲਾ ਬਣਵਾਇਆ, ਮੋਟਰਸਾਈਕਲ ਪਾ ਚਾਬੀ ਪਾਈ ਵੀ ਮੋਟਰਸਾਈਕਲ ਦੀ। ਕੁੱਤੇ ਦੇ ਜਿਹੜੇ ਤੁਸੀਂ ਬਿਸਕੁਟ ਦਿੱਤੇ ਸੀ ਨਾ ਉਹ ਪਰੌਣੇ ਅੱਗੇ ਰੱਖ ਦਿੰਦਾ ਉਸਤਾਦ ਜੀ, ਵੇਖ ਲਓ। ਤੁਸੀਂ ਦੇਖਿਆ ਕਦੀ ਕੋਈ ਕੁੱਤਾ ਬਾਂਹ ਤੇ ਪਾਇਆ ਹੋਵੇ ਐ ਕਰਦਾ ਵੇ ਇਹਨੇ ਪਾਇਆ? ਲੋਕੀ ਬਾਜ਼ ਮੋਢੇ ਤੇ ਲਾ ਕੇ ਫੋਟੋ ਖਿਚਾਉਂਦੇ, ਕੁੱਤਾ ਮੋਢੇ ਤੇ ਲਾ ਕੇ ਫੋਟੋਆਂ ਖਿਚਾਉਣ ਡਿਆ। ਨਾਲੇ ਉਸਤਾਦ ਜੀ ਮੇਰੀ ਸੁਣੋ ਗੱਲ, ਤੁਸੀਂ ਸਾਨੂੰ ਪੁੱਛਿਆ ਸੀ ਕਿ ਯਾਰ ਚਾਹਾਂ ਦਾ 28000 ਕਾਹਦਾ ਬਣ ਗਿਆ, ਹੁਣ ਤੁਹਾਨੂੰ ਮੈਂ ਦੱਸਦਾ 28000 ਚਾਹਾਂ ਦਾ ਕਿੱਦਾਂ ਬਣਿਆ। ਉਸਤਾਦ ਜੀ ਸਾਡਾ 3000 ਬਣਿਆ। 25000 ਰੁਪਏ ਦਾ ਇਹਦਾ ਕੁੱਤਾ ਦੁੱਧ ਪੀ ਕੇ ਗਿਆ ਉੱਥੋਂ, ਇਹਨੇ ਪਿਆਇਆ। ਹਾਂਜੀ ਉਹ ਯਾਰ ਬਸ ਕਰਿਆ ਕਰੋ ਉਸਤਾਦ ਜੀ, ਹੋ ਜਾਏਗਾ ਬੱਚਾ ਠੀਕ ਹੈ ਨਾ। ਤੇ ਉਹ 2-2 3-3 ਟਾਈਮ ਉਹਨੂੰ ਇਹ ਨਹੀਂ ਕਹਿੰਦਾ ਭੁੱਖ ਲੱਗਦੀ, ਅੱਧੇ ਘੰਟੇ ਬਾਅਦ ਤੇ ਭੁੱਖ ਲੱਗਦੀ ਹੈ ਉਹਨੂੰ। ਉਸਤਾਦ ਜੀ ਉਹ ਤੂੰ ਨਹੀਂ ਸੀ ਪੀਂਦਾ ਬੱਚਾ ਦੁੱਧ? ਉਹ ਤੇ ਘਰੋਂ ਪੀਂਦਾ ਸੀ। ਉਹ ਉਸਤਾਦ ਜੀ ਜੇ ਬੱਚਾ ਹੈਗਾ ਨਾ ਤੇ ਬਾਅਦ ਚ ਉਹਦੀ ਰੂਟੀਨ ਸੈੱਟ ਹੋ ਜਾਏਗੀ। ਤੇਰੇ ਵਰਗੀ ਹੋ ਜੂ। ਇਹ ਸੈੱਟ ਕਰ ਦੇਣਾ ਭਰਾ। ਇੱਕ ਮਿੰਟ ਉਸਤਾਦ ਜੀ, ਮੈਂ ਇੱਕ ਮਿੰਟ ਉਸਤਾਦ ਜੀ ਨਹੀਂ ਤੁਸੀਂ ਪਿੱਛੇ ਹੋ ਉਸਤਾਦ ਜੀ, ਕੋਈ ਸਾਈਡ ਤੇ। ਯਾਰ ਇੱਕ ਮਿੰਟ ਗੱਲ ਕਰ ਲੈਂਦੇ ਯਾਰ, ਕੋਈ ਗੱਲ ਕੰਮ ਦੀ ਵੀ ਕਰ ਲੈਂਦੇ ਹੋ। ਉਸਤਾਦ ਜੀ ਜੋ ਮੈਨੂੰ ਛੁੱਟੀ ਹੁੰਦੀ ਹੈ ਨਾ, ਜੋ ਮੈਨੂੰ ਕੋਈ ਵੀ ਨਹੀਂ ਆਉਂਦਾ, ਜੋ ਮੈਨੂੰ ਇਹਦਾ ਕੁੱਤਾ ਆ ਕੇ ਨਾ ਉਹਦੇ ਕੋਲ ਇਹਦੇ ਨਾਮ ਦਾ ਦੁੱਧ ਪੀ ਜਾਂਦਾ। ਯਾਰ ਬਾਬਾ ਫੈਸਲ ਨੇ ਭੇਜਿਆ ਮੈਨੂੰ ਦੁੱਧ ਦੇ ਦੇ। ਭਾਈ ਇਹਦਾ ਕੁੱਤਾ 2 ਕਿਲੋ ਦੁੱਧ ਪੀ ਗਿਆ, ਕਹਿੰਦਾ ਪੈਸੇ ਕਹਿੰਦਾ 8 ਚਾਵਾਂ ਲਿਖਦਾ ਖਾਤੇ 'ਚ ਫੈਸਲ ਦੇ। ਫਿਰ ਕਹਿੰਦੇ ਤੁਸੀਂ ਉਸਤਾਦ ਜੀ ਵੀ ਬੋਲਦਾ ਵਾ, ਮੈਂ ਬੋਲਣਾ ਹੀ ਨਹੀਂ ਹੈਗਾ ਹੁਣ, ਮੈਂ ਚੁੱਪ। ਨਹੀਂ ਤੇ ਇੱਕ ਮਿੰਟ, ਅਸੀਂ ਔਲਾਦ ਨਹੀਂ ਹੈ ਉਸਤਾਦ ਜੀ ਦੀ। ਉਹ ਯਾਰ ਤੂੰ ਜਾਣਦੇ ਛਿੱਤਰ ਪਵਾ ਦੋਗੇ ਮੈਨੂੰ? ਨਹੀਂ ਕੁੱਤੇ ਦਾ ਪਵਾ ਦੋ, ਛਿੱਤਰ ਪਵਾ ਦੋ। ਅਸੀਂ ਤੇ ਔਲਾਦ ਹੈ ਤੇ ਕੁੱਤੇ ਦਾ ਨਾਮ ਤੂੰ ਬੇਫਾਰਮ 'ਚ ਲਿਖਾਇਆ ਵੀ ਉਹ ਤੇ ਇਹਨਾਂ ਔਲਾਦ। ਤੁਸੀਂ ਮੈਨੂੰ ਇਹ ਉਹ ਨਹੀਂ ਆ ਭਰਾਵਾ, ਜਿਹੜੀ ਸ਼ਬ ਮੈਨੂੰ ਪਸੰਦ ਆ ਉਹ ਸਾਰਿਆਂ ਨੂੰ ਪਸੰਦ ਆ, ਮੈਨੂੰ ਉਸਤਾਦ ਨੂੰ ਵੀ ਪਸੰਦ ਆ। ਤੂੰ ਕੀ ਆ? ਤੈਨੂੰ ਇਹ ਨਾ ਬੁਗਟੀ ਕਿ ਤੈਨੂੰ ਜਿਹੜੀ ਸ਼ੈ ਪਸੰਦ ਆ, ਕੀ ਪਸੰਦ ਆ ਤੈਨੂੰ? ਯਾਰ ਗੱਲ ਤਾਂ ਟਾਈਮਿੰਗ ਦੀ ਹੋਣ ਡਈ ਹੈ ਕਿ ਤੁਸੀਂ ਕਿੰਨੇ ਵਜੇ ਨਾ ਆਂਡੇ ਹੋ ਦਫ਼ਤਰ ਦੇ ਵਿੱਚ, ਉਹ ਦੱਸੋ ਮੈਨੂੰ। ਭਾਜੀ 5 ਵਜੇ ਆ ਕੇ 9 ਵਜੇ ਛੁੱਟੀ ਕਰ ਲੈਂਦਾ ਹੈ। ਇੱਥੇ ਕਹੂਗਾ ਜੀ ਮੈਨੂੰ ਬੜੀ ਆਉਂਦੇ, ਕਹੂਗਾ ਮੈਨੂੰ ਥਕਾਵਟ ਬੜੀ ਹੋਈ ਵੀ ਤੂੰ ਬਾਜ਼ੀਆਂ ਮਾਰਦਾ ਉਹਨਾਂ ਉੱਥੋਂ। ਤੇ ਜਿਹੜਾ ਮਿਆਰੀ ਕੰਮ ਹੁੰਦਾ ਉਸਤਾਦ ਜੀ ਉਹ ਇੰਜ ਦਾ ਹੀ ਹੁੰਦਾ। ਉਹ ਮਿਆਰੀ ਉਸਤਾਦ ਜੀ ਇੱਧਰ ਮੇਰੀ ਗੱਲ ਸੁਣੋ, ਤੁਸੀਂ ਦਿੱਤਾ ਸੀ 5000 ਰੁਪਇਆ, ਤੁਸੀਂ ਕਿਹਾ ਪ੍ਰੌਪਸ ਲੈ ਕੇ ਆਣੀ। ਉਸਤਾਦ ਜੀ ਪ੍ਰੌਪਸ ਕੁਛ ਵੀ ਨਹੀਂ ਲਿਆਂਦੀ। ਉੱਥੇ ਦੇ ਯਾਰ ਆਏ, ਉਹਨਾਂ ਨੂੰ ਰੋਟੀ ਖਵਾਈ ਐ ਸ਼ਨਵਾਰੀ ਤੋਂ, ਮੈਂ ਸਾਰੀਆਂ ਦੱਸਾਂਗਾ। ਨਾਲੇ ਮੇਰੀ ਸੁਣੋ ਗੱਲ ਨਾ, ਮਿਆਰੀ ਕੰਮ ਕਿਹੜਾ ਤੂੰ ਆਮ ਰਖਾਵੇਂ ਸਾਲ 'ਚ ਇੱਕ ਫਿਲਮ ਦਿੰਦਾ? ਤੂੰ ਕਿਹੜਾ ਮਿਆਰੀ ਕੰਮ ਕਰਨਾ ਵੀ ਤੂੰ ਸਾਲ 'ਚ ਇੱਕ ਸ਼ੋਅ ਦਿੰਦਾ ਤੇ ਮਿਆਰੀ ਦਿੰਦਾ? ਤੇ ਮਿਆਰੀ ਤੇ ਥਕਾਵਟ ਵੀ ਤੇ ਹੋਈ ਹੁੰਦੀ ਹੈ ਨਾ। ਥਕਾਵਟ ਤੇਰੀ ਕਿਹੜੀ ਉਸਤਾਦ ਜੀ? ਕੁੱਤਾ ਮੈਨੂੰ ਕੁੱਤੇ ਦਾ ਕੋਈ ਫੈਸਲਾ। ਕੁੱਤੇ ਨੂੰ ਤੂੰ ਛੱਡ ਦੇ ਯਾਰ। ਵੀ ਕੁੱਤੇ ਨੇ ਜਿਮ ਸ਼ੁਰੂ ਕੀਤੀ, ਡੇਲੀ ਦੁੱਧ ਕਮਾਲ ਆ ਯਾਰ। ਜਿੰਨਾ ਤੂੰ ਕੁੱਤੇ ਨੂੰ ਦੁੱਧ ਪਿਲਾਉਣਾ, ਇਹਨਾਂ ਦੁੱਧ ਤੇ ਮਲਾਈ ਲਵੇਂ ਤੇ 2.5 ਮਿੰਟ ਦੇਸੀ ਕੇ ਬਣ ਜਾਂਦਾ। ਜਿਹਦਾ ਵਿਆਹ ਹੁੰਦਾ ਇਹਨੂੰ ਲੈ ਕੇ ਜਾਂਦੇ ਦੁੱਧ ਪਲਾਈ ਦੀ ਰਸਮ ਕਰੀ ਕੁੱਤਾ ਦੇ, ਜਿੰਨਾ ਤੂੰ ਕੁੱਤੇ ਨੂੰ ਦੁੱਧ ਪਿਲਾਉਂਦੇ ਆ। ਤੇ ਲੜ ਦਾ ਗਲਾਸ ਵੀ ਪੀਣ ਨੂੰ ਫਿਰਦਾ ਹੁੰਦਾ ਇਹਦਾ ਕੁੱਤਾ। ਉਹ ਮਾਰਨਾ ਇਹਨਾਂ ਦੁੱਧ ਤੋਂ ਸੱਪ ਨਹੀਂ ਪੀਂਦਾ ਜਿੰਨਾ ਦਾ ਕੁੱਤਾ ਪੀਂਦਾ। ਸੱਪ ਵੀ ਕਹਿੰਦੇ ਆ ਖੈਰ ਹੋਵੇ ਤੇਰੀ ਬਾਵਾ। ਉਸਤਾਦ ਜੀ ਐਡਾ ਮਾੜਾ ਹੋ ਗਿਆ ਇਹਦਾ ਕੁੱਤਾ। ਉਸਤਾਦ ਜੀ ਦੇ ਮੁੰਡੇ ਨੇ ਗੈਸੀ ਪਕਾਨਾ ਲਿਆ, ਉਹ ਗੈਸੀ ਪਕਾਨਾ ਕੁੱਤੇ ਦੀ ਧੌਣ ਨੂੰ ਬੰਨ ਦਿੱਤਾ ਤੇ ਕੁੱਤਾ ਉੱਡ ਗਿਆ। ਤਾਂ ਉਸਤਾਦ ਜੀ ਕੋਈ ਹੱਦ ਹੁੰਦੀ ਹੈ। ਇੰਨਾ ਦੁੱਧ ਯਕੀਨ ਮੰਨੋ, ਇੰਨਾ ਦੁੱਧ ਪੀਂਦੇ ਉਹਦਾ ਥਣ ਨਿਕਲ ਆਇਆ ਉਸਤਾਦ ਜੀ। ਹੁਣ ਕਿਸ ਟਾਈਮ ਦੇਖਦਾ ਕੁੱਤਾ ਚੋਲ ਗਏ। ਹਾਂਜੀ ਭਾਈ ਡਾਕਟਰ ਇਹਨੂੰ ਬੁਖਾਰ ਹੋ ਗਿਆ, ਡਾਕਟਰ ਨੇ ਕਿਹਾ ਵੀ ਇਹ ਦੁੱਧ ਨਾਲ ਰਸ ਖਾ, ਤੇ ਕੁੱਤੇ ਦੇ ਨਾਲ ਬਹਿ ਕੇ ਸੁੱਕੇ ਰਸ ਖਾ ਗਿਆ।
ਇਹਨਾਂ ਦੇ ਘਰ ਪਰਾਉਣੇ ਆ, ਰਾਤ ਨੂੰ 3 ਵਜੇ ਦੁੱਧ ਨਹੀਂ ਲੱਭਣ ਡਿਆ, ਕੁੱਤਾ ਕਹਿੰਦਾ ਮੈਂ ਲੈ ਕੇ ਆਉਣਾ, ਦੇਖਿਓ ਜੀ ਉਥੋਂ ਚਾਹ ਇਥੋਂ ਅੱਗ ਲੈ ਗਿਆ ਉਹ। ਉਸਤਾਦ ਜੀ ਇਹਨਾਂ ਦੇ ਨਾ ਟਾਈਮਿੰਗ ਤੁਸੀਂ ਦਰੁਸਤ ਕਰਾਓ। ਓਏ ਮੇਰੇ ਨਾਲ ਮੈਂ ਉਸਤਾਦ ਜੀ 1 ਮਿੰਟ ਪਿੱਛੇ ਹੋਇਆ। ਕਿੰਨੇ ਵਜੇ ਆਇਆ ਤੂੰ ਨਾ ਵਿੱਚ ਤੂੰ ਕਿੰਨੇ ਵਜੇ ਆਇਆ? ਕਿੰਨੇ ਵਜੇ ਆਇਆ? ਬੰਦ ਕਰ ਪ੍ਰੋਗਰਾਮ। ਕਿੰਨੇ ਵਜੇ? ਓਏ 1 ਮਿੰਟ ਹੋ ਫੈਸਲ ਕਿੰਨੇ ਵਜੇ ਆਇਆ? ਯਾਰ ਭਾਈ ਲਓ ਨਾਜ਼ਰੀਨ, ਇਹਨਾਂ ਦਾ ਰੌਲਾ ਨਹੀਂ ਮੁੱਕਣਾ। ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦੇ ਦਿਓ। ਦੇਖਣਾ ਸਜਾ ਜਾਏਗਾ ਅਫੀਸ਼ਲ। ਅੱਲਾ ਹਾਫਿਜ਼। ਯਾਰ ਇਨਸਾਨ ਉਹ ਉਸਤਾਦ ਜੀ ਬੈਠੇ ਆ, ਮੈਂ ਸਿਰਫ ਉਸਤਾਦ ਜੀ ਨਹੀਂ ਰਿਹਾ। ਨਹੀਂ ਨਜ਼ਰ ਆ ਸਿਰਫ ਉਸਤਾਦ ਦਾ ਹੀ ਕੀਤਾ ਹੀ ਮੈਂ ਉਸਤਾਦ ਦਾ ਕਰਕੇ ਮਾਰ ਫੈਸਲ।